ਬਿਸਮਿल्लाहिर्रहमानिर्रहीम ਤੇ अस्सलाम वालेकुम। 20 ਅਕਤੂਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਗੱਲ ਕਰ ਲਈਏ ਜ਼ਰਾ ਕਾਊਂਟਡਾਊਨ ਦੀ। 40 ਦਿਨ 40 ਡੇਜ਼ ਮਤਲਬ ਕਿ ਸਵਾ ਮਹੀਨਾ ਰਹਿ ਗਿਆ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਮਤਲਬ ਤਕਰੀਬਨ ਮਹੀਨੇ ਦੇ ਲਗਭਗ 4-5 ਹਫ਼ਤੇ ਰਹਿ ਗਏ ਨੇ ਤੇ ਹੁਣ ਦਿਨ ਥੋੜ੍ਹੇ ਨੇ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਇਹ ਹੁਣ ਜਾਂ ਇਹਨਾਂ ਨੇ ਉੱਡ ਜਾਣਾ ਤੇ ਜਾਂ ਬਾਬਲ ਨੂੰ ਉਡਾ ਦੇਣਾ। ਬਾਬਲ ਇੱਥੇ ਕਿਹੜਾ ਹੈ? ਬਾਬਲ ਤੇ ਇੱਕ ਹੀ ਹੈ। ਜਿਵੇਂ ਪਾਕਿਸਤਾਨ ਦੀ ਮਾਂ ਇਸ ਵੇਲੇ ਇੱਕ ਹੀ ਹੈ, ਮਰੀਮ ਨਵਾਜ਼ ਸਾਹਿਬਾ, ਇਵੇਂ ਹੀ ਪਾਕਿਸਤਾਨ ਦਾ ਬਾਬਲ ਵੀ ਇੱਕ ਹੀ ਹੈ। ਉਸੇ ਮਾਂ ਦਾ ਜਿਹੜਾ ਬਾਬਲ ਹੈ ਮਤਲਬ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ, ਉਹ ਜਾਂ ਤਾਂ ਬਾਬਲ ਨੂੰ ਉਡਾ ਦੇਣਾ ਅਗਲਿਆਂ ਨੇ। ਉਡਾਉਣ ਦਾ ਮਤਲਬ ਸਿਆਸੀ ਤੌਰ 'ਤੇ ਕਹਿਣ ਡਿਆ, ਵੈਸੇ ਨਹੀਂ। ਤੇ ਜਾਂ ਫਿਰ ਜਿਹੜਾ ਸ਼ਿਕਾਰੀ ਹੈ ਜਾਂ ਜਿਹੜਾ ਬਾਜ਼ ਹੈ ਉਹਨੇ ਉੱਡ ਜਾਣਾ, ਵਰਨਾ ਤੇ ਫਿਰ ਚਿੜੀਆਂ ਵੀ ਬਾਜ਼ ਨੇ ਖਾ ਜਾਣੀਆਂ ਨੇ ਤੇ ਨਾਲ ਚਿੜੀਆਂ ਦਾ ਬਾਬਲ ਵੀ ਖਾ ਜਾਣਾ। ਸਿਆਸੀ ਤੌਰ 'ਤੇ ਫਿਰ ਆਖਣ ਡਿਆ। ਇਸ ਲਈ ਬਾਬਲ ਦਾ ਦਿਲ ਨਹੀਂ ਵੀ 5 ਸਾਲਾਂ ਦੀ ਐਕਸਟੈਂਸ਼ਨ ਦੇਈਏ, ਕਿਉਂਕਿ ਬਾਬਲ ਨੂੰ ਲੱਗਦਾ ਹੈ ਵੀ ਇਹ 5 ਸਾਲਾਂ ਦੀ ਐਕਸਟੈਂਸ਼ਨ ਦੇਤੀ ਤੇ ਫੀਲਡ ਮਾਰਸ਼ਲ ਸਾਹਿਬ ਨੇ ਜਲਾਇਆਂ ਦੇ ਜਵਾਈ ਤਰ੍ਹਾਂ ਆਕੜੇ ਪਹਿਲਾਂ ਹੀ ਉਹ ਫਿਰਦੇ ਨੇ ਤੇ ਫਿਰ ਸਾਡੇ ਨਾਲ ਕੀ ਕਰਨਗੇ ਇਹ ਸਾਨੂੰ ਨਹੀਂ ਪਤਾ। ਬਹਰਹਾਲ ਇਹ ਹੁਣ ਅਗਲੇ 3-4 ਹਫ਼ਤਿਆਂ ਦੇ ਵਿੱਚ ਪਤਾ ਲੱਗ ਜਾਏਗਾ। ਕੱਲ੍ਹ ਦੀ ਅਸੀਂ ਜਿਹੜੀ ਖਬਰ ਤੁਹਾਨੂੰ ਦਿੱਤੀ ਸੀ ਉਹ ਇਹ ਦਿੱਤੀ ਸੀ ਕਿ ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਉਹਨਾਂ ਨੇ ਜੋ ਕਰਵਾਉਣਾ ਸੀ ਕਰਵਾ ਛੱਡੇ। ਬੜੇ ਸਾਰੇ ਉਲਟੇ ਕੰਮ ਕਰਵਾਏ ਨੇ, ਅਫਗਾਨਿਸਤਾਨ ਵਾਲਾ ਵੀ ਕਰਵਾਇਆ ਅਤੇ ਨਾਲ TLP ਵਾਲਾ ਕੰਮ ਵੀ ਤੇ ਉਹਨਾਂ ਦਾ ਕੀਤਾ ਹੀ ਹੈ। ਪੰਜਾਬ ਹਕੂਮਤ ਵਿਚਾਰੀ ਤਾਂ ਮੱਛਰ ਨਹੀਂ ਮਾਰਦੀ ਮਰਜ਼ੀ ਨਾਲ। ਯਕੀਨ ਕਰੋ, ਲੋਕਾਂ ਨੂੰ ਡੇਂਗੀ ਹੋਣ ਡਿਆ, ਉਹ ਮੱਛਰ ਨਹੀਂ ਮਾਰਦੇ ਪਿੰਡੀ ਦੇ ਵਿੱਚ। ਉਹ ਵੀ ਉੱਥੇ ਜਿਹੜੀ ਫੌਜ ਵਾਲੇ ਆਪਣੇ ਅਫਸਰਾਨ ਨੇ ਉਹਨਾਂ ਨੂੰ ਪੁੱਛ ਕੇ ਹੀ ਸਪਰੇਅ ਕਰਦੇ ਨੇ ਵੀ ਕਿੱਥੇ ਕਰਨੀ ਕਿੱਥੇ ਨਹੀਂ ਕਰਨੀ। ਇਹ ਤਾਂ ਮੱਛਰ ਨਹੀਂ ਮਾਰਦੇ ਆਪਣੀ ਮਰਜ਼ੀ ਦੇ ਨਾਲ ਕਿਤੇ ਸਪਰੇਅ ਕਰਕੇ ਆਪਣਾ ਲਾਹੌਰ ਕੈਂਟ ਦੂਸਰੇ ਥਾਵਾਂ 'ਤੇ ਉੱਧਰ ਨੂੰ ਨਹੀਂ ਜਾਂਦੇ। ਬੰਦੇ ਇਹਨਾਂ ਨੇ ਇੰਨੇ ਸਾਰੇ ਕਿੱਥੋਂ ਮਾਰ ਦੇਣੇ ਨੇ? ਇਹ ਤਾਂ ਬਸ ਜ਼ਿਆਦਾ ਤੋਂ ਜ਼ਿਆਦਾ ਮਾਜ਼ਰਤ ਹੈ ਇਸ ਲਫ਼ਜ਼ 'ਤੇ, ਲੇਕਿਨ ਮਤਲਬ ਡਕਾਰ ਮਾਰ ਸਕਦੇ ਨੇ। ਇਸ ਤੋਂ ਜ਼ਿਆਦਾ ਹੋਰ ਇਹ ਕੋਈ ਚੀਜ਼ ਨਹੀਂ ਵਿਚਾਰੇ ਮਾਰ ਸਕਦੇ ਇਹ। ਲੇਕਿਨ ਉਹ ਮੁਸੀਬਤ ਇਹ ਕਿ ਹੁਣ ਸਾਡੇ ਜਿਹੜੇ ਫੌਜੀ ਭਾਈ ਨੇ, ਮਤਲਬ ਕਿ ਸਾਡੇ ਜਿਹੜੇ ਇਸ ਵੇਲੇ ਦੇ ਜਰਨੈਲ ਨੇ ਉੱਤੇ, ਉਹਨਾਂ ਦਾ ਪੁਰਾਣਾ ਤਰੀਕਾ ਹੈ, ਉਹ ਕੰਮ ਆਪ ਪਾਉਂਦੇ ਨੇ, ਮਸ਼ਹੂਰੀ ਸੱਜਣਾ ਦੀ ਕਰ ਦਿੰਦੇ ਨੇ। ਉਹ ਹਮੇਸ਼ਾ ਪਿੱਛੇ ਰਹਿਣਾ ਚਾਹੁੰਦੇ ਨੇ। ਇਹ ਜਿਹੜਾ ਸਾਡੇ 'ਤੇ ਵੀ ਉਹਨਾਂ ਨੂੰ ਏਡੀ ਤਪ ਹੈ ਨਾ ਇਮਰਾਨ ਖਾਨ ਸਾਹਿਬ ਤੇ ਪੂਰੀ ਜਮਾਤ 'ਤੇ, ਉਹ ਜਿਹੜਾ ਮਿਸਟਰ XY ਡਰਟੀ ਹੈਰੀ, ਉਹ ਜਿਹੜੇ ਨਾਂ ਸ਼ਾਂ ਲਏ ਸਨ ਉਹਦੇ ਤੋਂ, ਉਹ ਜਿਹੜੇ ਪਰਦਾ ਜਿਹੜਾ ਇਮਰਾਨ ਖਾਨ ਸਾਹਿਬ ਨੇ ਪਰਾਂ ਕਰ ਦਿੱਤਾ ਸੀ ਨਾ, ਜਿਹੜਾ ਪਰਦਾ ਹਟਾ ਦਿੱਤਾ ਸੀ, ਜਿਹੜਾ ਮੂੰਹ ਤੋਂ ਨਕਾਬ ਖਿੱਚ ਦਿੱਤਾ ਸੀ, ਉਸ ਗੱਲ ਦਾ ਰੌਲਾ ਹੈ। ਵਰਨਾ 78 ਸਾਲਾਂ 'ਚ ਅਸੀਂ ਤਾਂ ਨਹੀਂ ਪਤਾ ਲਾਉਣ ਦਿੱਤਾ ਵੀ ਇਹ ਜਨਾਬੇ ਵਾਲਾ ਇਹ ਹਵਾ ਠਾਈ ਕਰਦਾ ਕੌਣ ਹੈ ਨਾ ਪਈਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ। ਤੁਸੀਂ ਸਾਰੀ ਉਮਰ ਇਹੀ ਸੋਚਦੇ ਰਹੇ ਵੀ ਨਵਾਜ਼ ਸ਼ਰੀਫ ਕਰਪਟ ਹੈ, ਤੁਸੀਂ ਸੋਚਦੇ ਰਹੇ ਕਿ ਜ਼ਰਦਾਰੀ ਕਰਪਟ ਹੈ, ਤੁਸੀਂ ਸੋਚਦੇ ਰਹੇ, ਅਸੀਂ ਵੀ ਸਾਰੇ ਇਹੀ ਸੋਚਦੇ ਰਹੇ ਫਲਾਨਾ ਕਰਪਟ ਹੈ ਫਲਾਨਾ ਕਰਪਟ ਹੈ। ਮੈਨੂੰ ਦੱਸੋ, ਥਾਣੇਦਾਰ ਬੰਦੇ ਦਾ ਪੁੱਤਰ ਹੋਵੇ ਤਾਂ ਕੋਈ ਕਰਪਟ ਹੋ ਸਕਦਾ? ਹੁਣ ਤੁਸੀਂ ਆਖੋ ਵੀ ਫੌਜ ਕਿਵੇਂ ਥਾਣੇਦਾਰ ਹੈ? ਗਿੱਲ ਸਾਹਿਬ, ਇੱਕ ਪਾਸੇ ਤੁਸੀਂ ਆਂਦੇ ਹੋ ਫੌਜ ਦਾ ਮਤਲਬ, ਜਦੋਂ ਵੀ ਮੈਂ ਫੌਜ ਆਉਂਦਾ ਤਾਂ ਥੱਲੇ ਵਾਲੀ ਫੌਜ ਸਾਰੀ ਨਹੀਂ, ਉੱਤੇ ਜਿਹੜਾ ਆਰਮੀ ਚੀਫ ਤੋਂ 4-5 ਸੱਜਣ ਨੇ ਉਹਨਾਂ ਦੀ ਗੱਲ ਕਰਦਾ ਹੁੰਦਾ। ਤੁਸੀਂ ਆਖੋਗੇ ਇੱਕ ਪਾਸੇ ਆਂਦੇ ਹੋ ਵੀ ਜਮਹੂਰੀਅਤ ਦੇ ਵਿੱਚ ਉਹਨਾਂ ਦਾ ਕੰਮ ਆਪਣਾ ਹੋਣਾ ਚਾਹੀਦਾ ਆਈਨ ਦੇ ਮੁਤਾਬਕ। ਬਈ ਜਾਂ ਤਾਂ ਉਹ ਆਪਣਾ ਕੰਮ ਕਰਨ ਨਾ, ਫਿਰ ਉਹ ਥਾਣੇਦਾਰ ਨਹੀਂ। ਫਿਰ ਤਾਂ ਥਾਣੇਦਾਰ ਕੌਣ ਹੈ? ਫਿਰ ਅਦਾਲਤਾਂ ਨੇ। ਮੁਲਕ ਦੇ ਵਿੱਚ ਜਿਹੜੀ ਪ੍ਰੋਸੀਕਿਊਸ਼ਨ ਦਾ ਡਿਪਾਰਟਮੈਂਟ ਹੈ, ਜਿਹੜਾ ਅਕਾਊਂਟੇਬਿਲਿਟੀ ਦਾ ਡਿਪਾਰਟਮੈਂਟ ਹੈ। ਹੁਣ ਜਦੋਂ ਹਰ ਸ਼ੈ ਹੈ ਹੀ ਇਹਨਾਂ ਦੇ ਕੋਲ, ਇਹਨਾਂ ਨੇ ਪਿਛਲੇ 78 'ਚੋਂ ਕਮ ਅਜ਼ ਕਮ ਜਿਹੜੇ ਤਕਰੀਬਨ 75 ਸਾਲ ਨੇ ਉਹ ਇਹਨਾਂ ਹਰ ਸ਼ੈ ਆਪਣੇ ਕੋਲ ਰੱਖੀ ਹੈ। ਅਤੇ ਫਿਰ ਅਸੀਂ ਥਾਣੇਦਾਰ ਵੀ ਤਾਂ ਇਹਨਾਂ ਨੂੰ ਹੀ ਕਹਿਣਾ। ਥਾਣੇਦਾਰ ਇਲਾਕੇ ਚੰਗਾ ਲੱਗਾ ਹੋਵੇ ਅਤੇ ਉੱਥੇ ਚੋਰੀ ਨਹੀਂ ਹੁੰਦੀ ਛੇਤੀ ਕਿਤੇ। ਇਹ ਮੈਨੂੰ ਦੱਸੋ, ਪਾਕਿਸਤਾਨ 'ਚ ਐਡੀ ਲੁੱਟਮਾਰ ਅੱਜ ਤੁਸੀਂ ਹੁਣ ਦੇਖ ਲਿਆ ਨਾ, ਸ਼ਬਾਜ਼ ਸ਼ਰੀਫ ਵਿਚਾਰਾ ਮਖਬੂਤੁਲ ਹਵਾਸ ਹੈ। ਇਹੋ ਜਿਹੇ ਬੰਦੇ ਅਰਬਾਂ ਰੁਪਈਆ ਚੋਰੀ ਕਰ ਗਏ। ਮੇਰੀ ਤੁਸੀਂ ਗੱਲ ਸਮਝ ਰਹੇ ਹੋ ਕਿ ਨਹੀਂ? ਮਤਲਬ ਇਹ ਕੋਈ ਤੇਜ਼ ਨਹੀਂ ਹੈਗੇ ਬੰਦੇ, ਇਹ ਤਾਂ ਬੂਟੀ ਨਹੀਂ ਲਾ ਸਕਦੇ ਪਰਚੇ 'ਚ। ਇਹ ਬਾਜੀ ਨੂੰ ਕਾ ਕੀ ਲਿਖਣ ਦੀ ਬੂਟੀ ਬਣਾ ਕੇ ਦਿਓ, ਜੇ ਲਿਖ ਜੇ 2 ਲਾਈਨਾਂ ਬਾਜੀ 'ਤੇ ਗੱਲ ਕਰ ਲੈਣਾ। ਪਰ ਨਕਲ ਵਾਸਤੇ ਵੀ ਤਾਂ ਅਕਲ ਦੀ ਲੋੜ ਹੁੰਦੀ ਹੈ ਨਾ। ਇਹ ਸਾਰੇ ਖਾਨਾ ਨੰਬਰ 2 ਦੇ ਲੋਕ ਨੇ। ਐਡਾ ਲੁੱਟਣਾ ਕੋਈ ਸੌਖਾ ਕਿਸੇ ਕੰਮ ਨੂੰ? ਬਈ ਕਰਪਸ਼ਨ ਕਰਨਾ ਕੋਈ ਸੌਖਾ ਕੰਮ ਹੈ? ਉਹਦੇ ਵਾਸਤੇ ਵੀ ਤੁਹਾਨੂੰ ਕੋਈ ਦਿਮਾਗ ਚਾਹੀਦਾ, ਮਹਾਰਤ ਚਾਹੀਦੀ ਹੈ। ਫੜਿਆ ਨਹੀਂ ਸੀ ਗਿਆ ਸਾਗਦਾਰ, ਆਪੇ ਲਿਖ ਕੇ ਦੇ ਦਿੱਤਾ ਵੀ ਮੈਂ ਸਾਰਾ ਕੁਝ ਕੀਤਾ। ਐਡਾ ਤੇਜ਼ ਹੁੰਦਾ, ਸਿਆਣਾ ਹੁੰਦਾ ਸਾਗਦਾਰ ਸਾਹਿਬ ਜਿਹੜੇ ਨੇ, ਅਤੇ ਉਹ ਮੇਰਾ ਮਤਲਬ ਹੈ ਕਿ ਚੰਨਣਦੀਨ ਸਾਹਿਬ ਦਾ ਨਾਂ ਰੋਸ਼ਨ ਕਰਦੇ ਨਾ ਬਜ਼ੁਰਗਾਂ ਦਾ। ਇਹ ਨਲਾਇਕ ਨੇ ਸਿਰਫ ਇੱਕ ਕਾਮਯਾਬ ਇਸ ਤੋਂ ਹੋਏ ਨੇ, ਵੱਡੇ ਚੋਰ ਮਗਰਮੱਛ ਇਸ ਤੋਂ ਬਣੇ ਨੇ ਕਿ ਇਹਨਾਂ ਦੇ ਉੱਤੇ ਜਿਹੜਾ ਉਸ ਵੇਲੇ ਦਾ ਆਰਮੀ ਚੀਫ ਸੀ ਉਹ ਇਹਨਾਂ ਕੋਲ ਕਰਵਾਉਂਦਾ ਸੀ ਸਾਰਾ ਕੁਛ, ਫਿਰ ਇਹਨਾਂ ਨੂੰ ਫੜ ਲੈਂਦਾ ਸੀ। ਜਿਸ ਵੇਲੇ ਮੌਜ ਹੁੰਦੀ ਸੀ, ਜਿਵੇਂ ਬਟੇਰਾ ਇੰਝ ਹੱਥ 'ਚ ਬਟੇਰਾ ਹੁੰਦਾ ਨਾ, ਉਹ ਇੰਝ ਜੜਾਉਂਦੇ ਨੇ, ਜਿਸ ਵੇਲੇ ਬਟੇਰਾ ਉੱਡਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਦਬੋਚ ਲੈਂਦੇ ਨੇ। ਇਹ ਇਹਨਾਂ ਨਾਲੋਂ ਕਰਦੇ ਨੇ, ਫਿਰ NRO ਦੇ ਦਿੰਦੇ ਨੇ, ਫਿਰ ਘੁਮਾ ਕੇ ਲੰਦਨ ਤੋਂ ਵਾਪਸ ਲੈ ਆਉਂਦੇ ਨੇ। ਅਤੇ ਇਹ ਜਿਹੜੀ ਲੁੱਟ ਪਟਾਣ ਸੀ ਨਾ, ਇਹ ਸਾਰੀ ਅਸਲ 'ਤੇ ਜਿਹੜੇ ਆਰਮੀ ਚੀਫ ਜਿੰਨੇ ਵੀ ਰਹੇ ਨੇ ਉਹਨਾਂ ਨੇ ਪਾਈ ਸੀ। ਉਹਨਾਂ ਦੀ ਮਰਜ਼ੀ ਤੋਂ ਬਗੈਰ ਨਹੀਂ ਸੀ ਹੋਣ ਡਿਆ ਸਾਰਾ ਕੁਛ, ਬਲਕਿ ਉਹਨਾਂ ਦੇ ਪਾਲੇ ਹੋਏ ਸਨ, ਉਹਨਾਂ ਦੇ ਲਿਆਂਦੇ ਹੋਏ ਸਨ, ਇਹ ਉਹਨਾਂ ਦੇ ਗਮਾਸ਼ਤੇ ਸਨ। ਇਸ ਵਾਸਤੇ
ਇਹ ਹੁਣ ਬਾਹਰ ਮੁਖਤਸਰ ਅਸੀਂ ਅੱਗੇ ਤੁਰਦੇ ਹਾਂ, ਲੇਕਿਨ ਕਹਿਣ ਦਾ ਮਕਸਦ ਮੈਨੂੰ ਤੁਹਾਨੂੰ ਇਹ ਸੀ ਕਿ ਇਹ ਹੁਣ ਜਿਹੜਾ ਨਾ ਐਕਸਟੈਂਸ਼ਨ ਵਾਲਾ ਕੰਮ ਹੈ, ਇਹ ਹੁਣ ਅਗਲੇ 3-4 ਹਫ਼ਤਿਆਂ ਦੇ ਵਿੱਚ ਮੈਚ ਫਸ ਗਿਆ। ਕੰਮ ਉਹਨਾਂ TLP ਨੂੰ ਵੀ ਪਵਾਤਾ ਇਹਨਾਂ ਦੇ ਕੋਲੋਂ। ਇਹ ਹੁਣ ਇੱਕ ਤੇ ਬਾਜੀ ਘਰੋਂ ਨਹੀਂ ਨਿਕਲ ਰਹੀ। ਅੱਜ ਜਾਣਾ ਬਾਜੀ ਨੇ ਬਾਹਰਲ ਉਕਾੜੇ, ਤੁਹਾਨੂੰ ਖਬਰ ਦੇ ਦਿੰਦੇ ਇਹ ਤੁਸੀਂ ਆਪਣਾ ਪਾਕਿਸਤਾਨ 'ਚ 10 ਵਜੇ ਸਵੇਰੇ ਵੀਲਾਗ ਆਏਗਾ। ਅੱਜ ਘੰਟਾ ਲੇਟ ਆਏਗਾ, ਨਾਰਮਲੀ ਅਸੀਂ 9 ਵਜੇ ਕਰਦੇ ਨੇ, ਅੱਜ ਜ਼ਰਾ ਮੇਰਾ ਖਿਆਲ ਘੰਟਾ ਕੋਈ ਹੋ ਸਕਦਾ ਲੇਟ ਹੋ ਜਾਏ। ਅੱਜ 10 ਵਜੇ ਵੀਲਾਗ ਆ ਜਾਏਗਾ ਅਤੇ ਇਹ ਬਾਜੀ ਤੁਸੀਂ ਵੇਖੋਗੇ 12-1 ਵਜੇ 2 ਵਜੇ ਦਪਾਲਪੁਰ ਉਕਾੜੇ ਬਾਜੀ ਅਪੜ ਜਾਏਗੀ। ਅੱਜ ਜਿਹੜਾ ਸਾਨੂੰ ਦਪਾਲਪੁਰ ਤੋਂ ਇਨਫੋਰਮੇਸ਼ਨ ਮਿਲ ਰਹੀ ਹੈ ਅਤੇ ਉਕਾੜੇ ਤੋਂ ਕਿ ਉੱਥੇ ਬਾਜੀ ਨੇ ਆਉਣਾ ਹੈ। ਉੱਥੇ ਵਿਜ਼ਿਟ ਬਣਾਇਆ ਅਤੇ ਉੱਥੇ 3 ਲੇਅਰ ਦੀ ਸਿਕਿਉਰਿਟੀ ਲਾਈ ਹੈ ਅਤੇ ਮਤਲਬ ਡਰ ਇੰਨਾ TLP ਵਾਲਾ ਕੰਮ ਕਰਨ ਤੋਂ ਬਾਅਦ। ਅਤੇ ਬਾਕੀ ਮੀਟਿੰਗਸ ਜਿਹੜੀਆਂ ਉਹ ਦਫ਼ਤਰ ਨਹੀਂ ਜਾਣਾ ਬਾਜੀ ਨੇ, ਕਿਉਂਕਿ ਡਰ ਹੈ ਵੀ ਉੱਥੇ ਲਾਹੌਰ ਨਾ ਕੰਮ ਕੋਈ ਹੋ ਜਾਏ। ਬਾਕੀ ਜਾਤੀ ਉਮਰਾਂ 'ਚ ਸਾਰੀਆਂ ਮੀਟਿੰਗਸ ਅੱਜ ਫੇਰ ਕਰਨੀਆਂ ਨੇ ਬਾਜੀ ਨੇ। ਬਹਰਹਾਲ ਇਹ ਟੌਪਿਕ ਕਿਸੇ ਵੇਲੇ ਫੇਰ ਰੱਖਾਂਗੇ। ਕਹਿਣ ਦਾ ਮਤਲਬ ਇਹ ਵੀ ਹੁਣ ਮੈਚ ਫਸ ਗਿਆ। ਕੱਲ੍ਹ ਇਹਨਾਂ ਨੇ ਮੀਟਿੰਗ ਕੀਤੀ ਆਪਣੇ ਟੱਬਰ ਨੇ ਬਹਿ ਕੇ ਵੀ ਅਸੀਂ ਹੁਣ ਇਹਦੇ 'ਚੋਂ ਨਿਕਲਣਾ ਕਿਵੇਂ ਹੈ। ਸਾਡੇ ਗਲ 'ਤੇ ਬਹੁਤ ਵੱਡਾ ਢੋਲ ਪਾਤਾ। ਇਹ ਦੱਸਦੇ ਨਹੀਂ, ਕੂੰਦੇ ਨਹੀਂ, ਲੇਕਿਨ ਇਹ ਕੰਮ ਇਹਨਾਂ ਨੂੰ ਹੁਣ ਵੱਡਾ ਪੈ ਗਿਆ। ਇਹ ਇੰਝ ਹੀ ਹੈ ਨਾ ਵੀ ਕੋਈ ਚੰਗਾ ਪਹਿਲਵਾਨ ਹੋਵੇ ਬੰਦਾ ਜਾਂ ਕੋਈ ਵੀ ਹੋਵੇ, ਉਹਨੂੰ ਕਿਤੇ ਹਨੇਰੇ 'ਚ ਕੋਈ ਚਪੇੜ ਮਾਰਦਾ, ਉਹ ਮਾਰੀ ਕਿਸੇ ਹੋਰ ਨੇ ਹੋਵੇ ਅਤੇ ਉਹ ਜਨਾਬ ਕਿਸੇ ਹੋਰ ਬੰਦੇ ਦੇ ਗਲ ਪਾ ਦੇ। ਜਿਹੜਾ ਪਾਉਣ ਵਾਲਾ ਬੰਦਾ ਹੋਵੇ ਉਹ ਤਗੜਾ ਹੋਵੇ ਅਤੇ ਜਿਹਦੇ ਗਲ ਪਾਉਣ ਡਿਆ ਹੋਵੇ ਮਾੜਾ ਹੋਵੇ, ਉਹ ਹੁਣ ਉਹ ਤਗੜੇ ਨੂੰ ਵੀ ਝੂਠਾ ਨਹੀਂ ਕਹਿ ਸਕਦਾ। ਅਤੇ ਜਿਹੜਾ ਕੰਮ ਉਹਦੇ ਗਲ ਪਾਉਣ ਡਿਆ ਉਸ ਤੋਂ ਵੀ ਵੱਡਾ ਹੈ। ਹੁਣ ਨੂਨ ਲੀਗ ਨੂੰ ਸਮਝ ਨਹੀਂ ਆਉਣ ਡਈ ਵੀ ਅਸੀਂ ਕੀ ਆਖੀਏ ਵੀ ਆਸਿਮ ਮੁਨੀਰ ਸਾਹਿਬ ਝੂਠ ਮਾਰਦੇ ਨੇ ਅਤੇ ਇਹਨਾਂ ਦੇ ਸੱਜਣ ਇਹ ਕੰਮ ਅਸੀਂ ਨਹੀਂ, ਇਹਨਾਂ ਨੇ ਕੀਤਾ। ਅਤੇ ਅਗਰ ਇਹ ਆਖਣ ਤਾਂ ਆਸਿਮ ਮੁਨੀਰ ਸਾਹਿਬ ਕੁੱਟਦੇ ਨੇ, ਅਤੇ ਜੇ ਨਾ ਆਖਣ ਤਾਂ ਆਵਾਮ ਜਿਹੜੀ ਉਹ ਵੋਟਾਂ ਦੇ ਵਿੱਚ ਕੁੱਟੇਗੀ, ਉਹ ਬੁਰਾ ਹਾਲ ਕਰ ਦੇਗੀ। ਅਤੇ ਨੂਨ ਲੀਗ ਜਿਹੜੀ ਹੈ ਉਹ ਭੈੜੀ ਫਸ ਗਈ ਹੈ। ਅਤੇ ਮੈਂ ਆਖਾਂਗਾ ਵੀ ਇਹ ਚਬਲੀਟ ਮਾਰ ਬੈਠੇ ਨੇ, ਹੁਣ ਇਹਨਾਂ ਨੂੰ ਸਮਝ ਨਹੀਂ ਵੀ ਇਹਦੇ 'ਚੋਂ ਨਿਕਲਣਾ ਕਿਵੇਂ ਹੈ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ। ਇੱਕ ਬੜਾ ਵੱਡਾ ਕੰਮ ਫੀਲਡ ਮਾਰਸ਼ਲ ਸਾਹਿਬ ਨੇ ਕੀਤਾ, ਬਲਕਿ ਰਿਕਾਰਡ ਹੀ ਕਾਇਮ ਕਰ ਛੱਡਿਆ। ਉਹ ਕੰਮ ਇਸ ਤਰ੍ਹਾਂ ਹੈ ਕਿ ਫਸਟ ਵੂਮਨ ਬੈਂਕ ਵੇਚ ਛੱਡਿਆ। ਇਹ ਬੈਂਕ ਬਣਾਇਆ ਸੀ ਬੇਨਜ਼ੀਰ ਭੁੱਟੋ ਸਾਹਿਬਾ ਦੀ ਹਕੂਮਤ ਦੇ ਦੌਰਾਨ। ਪਰਪਸ ਇਹ ਸੀ ਵੀ ਔਰਤਾਂ ਦੀ ਫਲਾਹ ਬਹਿਬੂਦ ਕੀਤੀ ਜਾਏ। ਇੱਕ ਇਹੋ ਜਿਹਾ ਬੈਂਕ ਜਿਹੜਾ ਔਰਤਾਂ ਨੂੰ ਕਰਜ਼ੇ ਦੇ ਸਕੇ, ਔਰਤਾਂ ਦੇ ਬੈਂਕ ਅਕਾਊਂਟ ਖੋਲ੍ਹ ਸਕੇ, ਔਰਤਾਂ ਦੇ ਬਿਜ਼ਨਸ ਜਾਂ ਕੋਈ ਵੀ ਜਿਹੜਾ ਉਹਨਾਂ ਨੇ ਕਾਰੋਬਾਰੀ ਜ਼ਿੰਦਗੀ ਚਲਾਉਣਾ ਉਹਦੇ ਵਿੱਚ ਉਹਨਾਂ ਵਾਸਤੇ ਥੋੜ੍ਹੀ ਜਿਹੀ ਆਸਾਨੀ ਪੈਦਾ ਕਰੇ। ਚੰਗਾ ਸਟੈਪ ਸੀ, ਕੋਈ ਸ਼ੱਕ ਨਹੀਂ। ਐਡਾ ਇਹਨੇ ਕੰਮ ਨਹੀਂ ਕੀਤਾ ਬੈਂਕ ਨੇ ਉਸ ਤੋਂ ਬਾਅਦ ਜਿੰਨਾ ਇਹਨੂੰ ਕਰਨਾ ਚਾਹੀਦਾ ਸੀ, ਲੇਕਿਨ ਆਈਡੀਆ ਅੱਛਾ ਸੀ। ਮੈਂ ਤੁਹਾਨੂੰ ਦੱਸਿਆ ਵੀ ਕਿਸੇ ਨੂੰ ਚੱਲਣ ਤੇ ਦਿੰਦੇ ਨਹੀਂ। ਸਾਡੇ ਜਿਹੜੇ ਉੱਤੇ ਵਾਲੇ 5-7 ਜਰਨੈਲ ਹੁੰਦੇ ਨੇ ਤਾਂ ਉਹਨਾਂ ਬੇਨਜ਼ੀਰ ਨੂੰ ਵੀ ਨਹੀਂ ਚੱਲਣ ਦਿੱਤਾ, ਉਹਦੇ ਕੰਮਾਂ ਨੂੰ ਵੀ ਨਹੀਂ ਚੱਲਣ ਦਿੱਤਾ। ਬਹਰਹਾਲ ਹੁਣ ਮੁਖਤਸਰ ਗੱਲ ਇਹ ਹੈ ਵੀ ਹੁਣ ਉਹ ਬੈਂਕ ਵੇਚ ਛੱਡਿਆ। ਉੱਥੇ ਫੀਲਡ ਮਾਰਸ਼ਲ ਸਾਹਿਬ ਵੀ ਗਏ ਜਿਸ ਵੇਲੇ ਘੁੱਗੀ ਵੱਜ ਰਹੀ ਸੀ ਵੇਚਣ ਦੀ, ਮਤਲਬ ਦਸਤਖਤ ਹੋ ਰਹੇ ਸਨ। ਉੱਥੇ ਫੀਲਡ ਮਾਰਸ਼ਲ ਸਾਹਿਬ ਵੀ ਆਪਣੇ। ਮੈਂ ਸੋਚਿਆ ਵੀ ਕੋਈ 100 ਅਰਬ ਰੁਪਈਆ, ਡਾਲਰ ਨਹੀਂ ਰੁਪਈਆ ਕਹਿ ਰਿਹਾ, 100 ਅਰਬ ਰੁਪਈਆ ਕਮ ਅਜ਼ ਕਮ ਮੁਨਾਫਾ ਹੋਏਗਾ। ਜਿੱਥੇ ਮੁਨਾਫਾ, ਅਸਲ ਕੀਮਤ ਨਹੀਂ, ਮੁਨਾਫਾ ਹੋਏਗਾ ਜਿਹੜਾ ਉੱਥੇ ਫੀਲਡ ਮਾਰਸ਼ਲ ਸਾਹਿਬ ਆਪਣੇ ਨੇ। ਫਿਰ ਇਹ ਸਾਡੀਆਂ ਕੁਝ ਭੈਣਾਂ ਨੇ, ਟਾਊਟ ਨੇ ਜਿਹੜੀਆਂ, ਹੁਣ ਮੈਨੂੰ ਨਹੀਂ ਪਤਾ ਖਵਾਤੀਨ ਟਾਊਟ ਨੂੰ ਕੀ ਆਖਾਂਗੇ, ਤੁਸੀਂ ਦੱਸੋ ਵੀ ਕਿਹੜਾ ਲਫ਼ਜ਼ ਕਹਿਣਾ ਚਾਹੀਦਾ। ਦੱਸਣਾ ਜ਼ਰੂਰ ਕੌਮੈਂਟਸ ਦੇ ਵਿੱਚ ਵੀ ਇਹਨਾਂ ਦਾ ਕੀ ਨਾਂ ਰੱਖੀਏ। ਉਹਦੀ ਵਜ੍ਹਾ ਹੈ ਵੀ ਮੈਂ ਕੋਈ ਨਾਂ ਰੱਖ ਦਿੱਤਾ, ਇਹ ਔਰਤ ਕਾਰਡ ਕੱਢ ਲੈਂਦੀਆਂ ਨੇ, ਜਿਵੇਂ ਸਾਡੀ ਉਹ ਭੈਣ ਆਸਮਾ ਸ਼ਰਾਜ਼ੀ ਕੱਢਦੀ ਹੈ ਫੌਰੀ ਤੌਰ 'ਤੇ। ਖੈਰ ਉਹ ਇੱਕ ਬੀਨਸ਼ ਸਲੀਮ ਸਾਹਿਬ ਆ, ਇਹਨਾਂ ਨੂੰ ਕੋਈ 8 ਲੱਖ ਦੀ ਨੌਕਰੀ ਵੀ ਦਿੱਤੀ ਹੈ PTV ਦੇ ਵਿੱਚ। ਇਹ ਬਾਜੀ ਦੀ ਆਹੋ ਨਹੀਂ ਆਹੋ ਵਾਲੀ ਹੈ। ਮੇਰੀ ਗੱਲ ਸਮਝਦੇ ਹੋ ਨਾ, ਜੁੱਤੀਆਂ ਛੁੱਤੀਆਂ ਸਿੱਧੀਆਂ ਕਰਨ ਵਾਲੀਆਂ ਜਿਹੜੀਆਂ ਨਾਲ ਹੁੰਦੀਆਂ ਨੇ। ਅਤੇ ਮੇਰਾ ਮਤਲਬ ਹੈ ਕਿ ਇਹ ਉਹ ਹੁੰਦੀਆਂ ਨੇ ਜਿਹੜੀ ਦੂਜੀ ਗੱਡੀ 'ਚ ਪਿੱਛੇ ਭਾਈ ਹੁੰਦੀ ਹੈ ਖਾਤੂਨ। ਇਹ ਉਹ ਹੈ, ਮਤਲਬ ਇੱਕ ਕੁਰਬਤ ਵਾਲਾ ਕੰਮ ਨਹੀਂ ਹੈ। ਇਹ ਵਿਚਾਰੀ 8 ਲੱਖ 'ਤੇ ਹੀ ਰਾਜ਼ੀ ਹੈ। ਦੂਜੀਆਂ ਦੀ ਤਾਂ 8 ਲੱਖ ਦੇ ਨਾਲ ਸੁਰਖੀ ਪਾਊਡਰ ਨਹੀਂ ਆਉਂਦਾ। ਮਤਲਬ ਮੈਂ ਕੋਈ ਉਹਨਾਂ ਦੇ ਮੇਕਅਪ 'ਤੇ ਨਹੀਂ ਮਜ਼ਾਕ ਕਰ ਰਿਹਾ, ਲੇਕਿਨ ਮੈਂ ਆਨਾ ਵੀ ਇੰਨਾ ਮਹਿੰਗਾ ਕਾਸਮੈਟਿਕ ਲੈਂਦੀਆਂ ਨੇ ਉਹ ਭੈਣਾਂ ਸਾਡੀਆਂ ਜਿਹੜੀਆਂ ਦੂਜੀਆਂ ਨੇ, ਵੀ 8 ਲੱਖ ਦਾ ਉਹ ਨਹੀਂ ਪੂਰਾ ਆਉਂਦਾ ਮਹੀਨੇ ਦਾ ਉਹਨਾਂ ਦਾ। ਇਹ ਜ਼ਰਾ 8 ਲੱਖ ਦੇ ਵਿੱਚ ਇਹਦੀ ਤਨਖਾਹ ਹੈ, ਵਿਚਾਰੀ ਇੰਨੇ 'ਚ ਹੀ ਸਾਰਾ ਗੰਦਾ ਕੰਮ ਉਹਨਾਂ ਦਾ ਕਰੀ ਕੁਰੀ ਆਉਂਦੀ ਹੈ। ਲੇਕਿਨ ਉਹਨੇ ਵਿਚਾਰੀ ਨੇ ਟਵੀਟ ਕੀਤਾ ਕਿ ਫਸਟ ਵੂਮਨ ਬੈਂਕ ਪ੍ਰਾਈਵੇਟਾਈਜ਼ ਹੋ ਗਿਆ, ਮੁਤਹਦਾ ਅਰਬ ਅਮਾਰਾਤ ਦੀ ਕੰਪਨੀ ਦੇ ਨਾਲ ਨਿਜਕਾਰੀ ਦਾ ਮੁਆਹਦਾ ਹੋ ਗਿਆ, ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਦਾ ਇਸਲਾਹਾਤੀ ਪ੍ਰੋਗਰਾਮ ਜਾਰੀ ਉਸਾਰੀ ਹੈ। ਇਸ ਇਕਦਾਮ ਨਾਲ ਅਰਬਾਂ ਡਾਲਰ ਦਾ ਖਸਾਰਾ ਖਤਮ, ਆਵਾਮ ਤੇ ਟੈਕਸ ਦਾ ਬੋਝ ਘਟ ਗਿਆ ਔਰ ਜਨਾਬ ਅਰਬਾਂ ਡਾਲਰ ਦਾ ਜਿਹੜਾ ਫਾਇਦਾ ਹੋ ਗਿਆ ਪਾਕਿਸਤਾਨ ਦਾ। ਅਰਬਾਂ ਡਾਲਰ ਕੀ ਆਖ ਰਹੇ ਹੋ? ਅਰਬਾਂ ਡਾਲਰ ਇਹ ਕਹਿਣ ਡਈ ਹੈ। ਹੁਣ ਮੈਂ ਤੁਹਾਨੂੰ ਦੱਸਿਆ ਨਾ ਵੀ ਇਹ ਦੇਸੀ ਸਾਖਤ ਹੈ ਭੈਣ ਸਾਡੀ, ਇਹਨੂੰ ਦੇਣਾ ਚਾਹੀਦਾ ਵੀ IT ਇੰਡੀਆ ਦੀ ਕੀਮਤ ਇਹ ਹੈ। ਕਰੋਸ਼ੀਆ ਜਿਹੜਾ ਹੁਣ ਹੋਣਾ ਘਟ ਗਿਆ ਹੈ, ਪੀਕੋ ਜਿਹੜੀ ਹੁਣ ਇਸ ਤਰ੍ਹਾਂ ਦੀ ਹੁੰਦੀ ਹੈ, ਦੁਪੱਟੇ ਜਿਹੜੇ ਰੰਗਣ ਵਾਲੇ ਲਲਾਰੀ ਨੇ, ਜਿਹੜਾ ਦੁਪੱਟਾ ਰੰਗਦਾ ਨਾ ਉਹਨੂੰ ਪੰਜਾਬੀ ਲਲਾਰੀ ਕਹਿੰਦੇ ਨੇ, ਠੀਕ ਹੈ। ਇਹ ਲਲਾਰੀ ਨੇ ਹੁਣ ਇਹੋ ਜਿਹੇ ਰੰਗ ਇਸਤੇਮਾਲ ਕਰਦੇ ਨੇ ਅੱਜ ਕੱਲ੍ਹ। ਇਹ ਫੈਸ਼ਨ 'ਚ ਇਹ ਨਹੀਂ ਹੈ। ਮੈਂ ਕੋਈ ਇਹਨਾਂ ਦੀ ਤੋਹੀਨ ਨਹੀਂ ਕਰਨ ਡਿਆ, ਪਰ ਇਹ ਇੰਨੀ ਕੁ ਜੋਗੀ ਹੈ ਭੈਣ ਸਾਡੀ, ਨਾ ਕੋਈ ਪੜ੍ਹੀ ਲਿਖੀ ਹੈ ਨਾ ਕੋਈ ਅਕਲ ਹੈ। ਉਹਨੂੰ ਪਤਾ ਹੀ ਨਹੀਂ ਕਿ ਫਸਟ ਵੂਮਨ ਬੈਂਕ ਜਿਹੜਾ ਹੈ ਉਹਦਾ ਕਿੱਡਾ ਕੁ ਬਿਜ਼ਨਸ ਮਾਡਲ ਹੈ, ਜਾਂ ਉਹਦਾ ਕੀ ਪੋਰਟਫੋਲੀਓ ਹੈ ਬਿਜ਼ਨਸ, ਉਹਦਾ ਕੀ ਮੇਰਾ ਮਤਲਬ ਪੂਰਾ ਓਵਰਆਲ ਇੰਪੈਕਟ ਹੈ। ਤੁਹਾਨੂੰ ਪਤਾ ਬੈਂਕ ਟੋਟਲ ਕਿੰਨੇ ਦਾ ਵਿਕਿਆ? ਤੁਹਾਨੂੰ ਪਤਾ ਹੈ
ਇਸਲਾਮਾਬਾਦ ਦੇ ਵਿੱਚ ਕਈ ਪੈਟਰੋਲ ਪੰਪ ਉਸ ਤੋਂ ਬਹੁਤੇ ਮਹਿੰਗੇ ਨੇ। ਇੱਕ ਪੈਟਰੋਲ ਪੰਪ ਦੀ ਗੱਲ ਕਰਦਾ, ਕੀ ਨੇ ਬਹੁਤੇ ਮਹਿੰਗੇ? ਜਿੰਨੇ ਦਾ ਪੂਰਾ ਬੈਂਕ ਵਿਕਿਆ ਹੈ। ਬੈਂਕ ਪੂਰੇ ਦਾ ਮਤਲਬ ਜਿੱਥੇ ਜਿੱਥੇ ਬ੍ਰਾਂਚਾਂ ਸੀ ਬੈਂਕ ਦੀਆਂ, ਜਿਹੜੀ ਪ੍ਰਾਪਰਟੀ ਸੀ, ਜੋ ਕੁਝ ਉਹਦੇ ਅਕਾਊਂਟ ਸੀ, ਜੋ ਉਹਦਾ ਕਾਰੋਬਾਰ ਜ਼ਿੰਦਗੀ ਸੀ, ਉਹਦਾ ਜੋ ਉਹਦੇ ਖਾਤਿਆਂ 'ਚ ਪਏ, ਹਰ ਸ਼ੈ ਬੈਂਕ ਦੀ ਕਿੰਨੇ ਦੀ ਵਿਕੀ ਹੈ? ਉਹਨੇ ਦਾ ਪੈਟਰੋਲ ਪੰਪ ਚੰਗੇ ਥਾਂ ਤੇ ਇਸਲਾਮਾਬਾਦ 'ਚ ਨਹੀਂ ਲੱਭਦਾ। ਮੈਂ ਮਜ਼ਾਕ 'ਚ ਨਹੀਂ ਕਹਿਣ ਡਿਆ ਤੁਹਾਨੂੰ। 4 ਅਰਬ ਦਾ ਵਿਕਿਆ। ਹੁਣ ਤੁਸੀਂ ਆਖੋ ਗਿੱਲ ਸਾਹਿਬ 4 ਅਰਬ ਤੇ ਬਹੁਤ ਪੈਸੇ। ਨਹੀਂ ਨਹੀਂ, ਤੁਸੀਂ ਇਸਲਾਮਾਬਾਦ ਦਾ ਜਿਹੜਾ ਮੇਨ ਇਲਾਕਾ ਨਾ, ਉੱਥੇ ਅਗਰ ਪੈਟਰੋਲ ਪੰਪ ਲੈਣਾ ਤੇ ਜਗ੍ਹਾ ਅਗਰ ਕਿਰਾਏ ਤੇ ਲੈਣੀ ਹੈ, ਕਿਤੇ ਲੈਣੀ ਹੈ ਕਿਰਾਏ ਤੇ, ਮਤਲਬ ਲੀਜ਼ ਤੇ, ਮਾਲਕਾਨਾ ਹਕੂਕ ਨਹੀਂ, ਲੀਜ਼ ਤੇ 30 ਸਾਲ 40 ਸਾਲ 50 ਸਾਲ 100 ਸਾਲ, ਜਿਹੜਾ ਵੀ ਲੀਜ਼ ਦੀ ਪੱਟੀ ਹੁੰਦੀ, ਉਹ ਪੱਟਾ ਹੁੰਦਾ ਜਿਹੜਾ, ਉਹ ਅਗਰ ਤੁਸੀਂ ਲੀਜ਼ ਤੇ ਜਗ੍ਹਾ ਲੈਣੀ ਹੈ ਤੇ CDA 4-5 ਅਰਬ ਰੁਪਈਆ ਉਹਦਾ ਲੈ ਲੈਂਦਾ ਹੈ। ਤੁਹਾਨੂੰ ਇਹ ਗਲਤ ਲੱਗ ਰਿਹਾ ਹੋਏਗਾ। ਉੱਥੇ ਲੱਗਾ ਇੱਕ ਬਲੂ ਏਰੀਆ ਦੇ ਵਿੱਚ ਅਟਕ ਵਾਲਿਆਂ ਦਾ ਪੈਟਰੋਲ ਪੰਪ, ਹੋਰ ਵੀ ਜਾ ਕੇ ਕਿਸੇ ਨੂੰ ਪੁੱਛ ਲਓ, ਤੁਹਾਨੂੰ ਦੱਸਣਗੇ। ਉਹ 4-4 5-5 ਅਰਬ ਲੀਜ਼ ਮੀਨ ਕਿਰਾਏ ਦੀ ਜ਼ਮੀਨ ਲੈ ਲੈਂਦੇ ਨੇ। ਉਹ ਕਿਰਾਇਆ ਉਹਦਾ ਹਰ ਮਹੀਨੇ ਮੁਖਤਲਿਫ ਹੁੰਦਾ ਹੈ। ਉਹ ਲੀਜ਼ ਤੇ ਲੈਣ ਵਾਸਤੇ 4-5 ਅਰਬ ਉਹਦਾ ਲੈ ਲੈਂਦੇ ਨੇ। ਮਤਲਬ ਇੱਕ ਪਲਾਟ ਦੀ ਇੰਨੀ, ਹਾਂ DHA ਵਗੈਰਾ 4 ਅਰਬ ਦਾ ਲੱਭ ਜਾਏਗਾ ਕਮਰਸ਼ੀਅਲ ਪਲਾਟ, ਨੁੱਕਰ ਵਾਲਾ ਕੋਈ ਬਲੂ ਏਰੀਆ 'ਚ ਨਹੀਂ ਲੱਭੇਗਾ। ਜਿੰਨੇ ਦਾ ਇੱਕ ਪਲਾਟ ਹੈ ਨਾ ਚੰਗਿਆਂ ਸੈਕਟਰਾਂ ਦੇ ਵਿੱਚ, ਉਹਨੇ ਦਾ ਪੂਰਾ ਬੈਂਕ ਵੇਚ ਦਿੱਤਾ 4 ਅਰਬ ਦਾ, $14 ਮਿਲੀਅਨ ਦਾ। ਤੇ ਇਹ ਬੀਨਸ਼ ਸਲੀਮ ਜਿਹਨੂੰ ਪਤਾ ਹੀ ਨਹੀਂ ਹੋਣਾ ਵਿਚਾਰੀ ਨੂੰ ਵੀ $14 ਮਿਲੀਅਨ ਕਿੰਨੇ ਹੁੰਦੇ ਨੇ। ਇਹਨੂੰ ਅਰਬ ਦੇ ਸਿਫਰਿਆਂ ਦਾ ਵੀ ਨਹੀਂ ਪਤਾ ਹੋਣਾ। ਪਰ ਰੱਜ ਕੇ ਨਲਾਇਕ ਹੋਈ ਨਾ। ਉਹ ਆਂਦੀ ਹੈ ਵੀ ਅਰਬਾਂ ਰੁਪਈਆਂ ਦਾ ਖਸਾਰਾ। ਮੈਨੂੰ ਇੱਕ ਮੀਰ ਆਲਮ ਦੀ ਗੱਲ ਯਾਦ ਆ ਗਈ। ਮਰਾਸੀਆਂ ਨੂੰ ਮੀਰ ਆਲਮ ਕਹਿੰਦੇ ਨੇ, ਅੱਜ ਕੱਲ੍ਹ ਕਈ ਉਹਨਾਂ ਨੂੰ ਸੈਯਦ ਵੀ ਆਉਂਦੇ ਨੇ। ਮਾਜ਼ਰਤ ਸੈਯਦਾਂ ਕੋਲੋਂ, ਮੈਂ ਜਿਹੜੇ ਝੂਠੇ ਬਣੇ ਨੇ ਸੈਯਦ, ਮੀਰ ਆਲਮ ਅੱਜ ਕੱਲ੍ਹ ਕਈ ਆਪਣੇ ਆਪ ਨੂੰ ਸ਼ੌਕ ਨਾਲ ਸੈਯਦ ਵੀ ਆਉਂਦੇ ਨੇ। ਅਤੇ ਅੱਜ ਕੱਲ੍ਹ ਜ਼ਿਆਦਾ, ਮੇਰਾ ਮਤਲਬ ਜਿੰਨੇ ਪਾਕਿਸਤਾਨ ਦੇ ਵਿੱਚ ਸਭ ਤੋਂ ਬਹੁਤੀ ਆਬਾਦੀ ਇਸ ਵੇਲੇ ਸੈਯਦਾਂ ਦੀ ਹੈ। ਮੈਂ ਜਿਹੜੇ ਅਸਲ ਨੇ ਉਹਨਾਂ ਨੂੰ ਕੁਝ ਨਹੀਂ ਆਉਂਦਾ, ਉਹਨਾਂ ਕੋਲ ਮਾਜ਼ਰਤ ਸਾਰੀ, ਲੇਕਿਨ ਇਹ ਜ਼ਿਆਦਾਤਰ ਹੈ। ਤੁਸੀਂ TV 'ਤੇ ਵੇਖਦੇ ਹੋ ਮੂੰਹਾਂ 'ਤੇ ਫਟਕਾਰਾਂ ਪਈਆਂ ਹੁੰਦੀਆਂ ਨੇ ਜ਼ਿਆਦਾਤਰ। ਤੁਸੀਂ ਜਦੋਂ ਵੇਖੋਗੇ ਨਾ, ਜ਼ਾਹਿਰ ਹੈ ਉਹਦੇ 'ਚ ਮੇਰੇ ਖਿਆਲ ਜਿੰਨੇ ਬਣੇ ਨੇ ਉਹ 'ਚ 10% ਅਸਲ ਹੋਣੇ ਨੇ, 90% ਜਾਲੀ ਬਣੇ ਨੇ। ਜਿਹਦੇ ਮੂੰਹ 'ਤੇ ਫਟਕਾਰ ਵੇਖੋਗੇ, ਹੁਣ ਇਹ ਤਾਂ ਨਹੀਂ ਹੋ ਸਕਦਾ ਜੋ ਉਹਨਾਂ ਦੀ ਨਿਸਬਤ ਹੈ, ਜਿੱਥੇ ਉਹ ਜੁੜਦੇ ਨੇ ਉੱਥੇ ਅੱਲਾ ਦੀ ਜ਼ਾਤ ਫਟਕਾਰ ਤਾਂ ਨਹੀਂ ਪਾਏਗੀ ਨਾ ਮੂੰਹ ਦੇ ਉੱਤੇ। ਮੈਂ ਕੋਈ ਸ਼ਕਲ ਚੰਗੀ ਮਾੜੀ ਦੀ ਗੱਲ ਨਹੀਂ ਕਹਿ ਰਿਹਾ। ਕਈ ਚੰਗਾ ਭਲਾ ਬੰਦਾ ਹੁੰਦਾ, ਮੂੰਹ 'ਤੇ ਨੂਸਤ ਹੁੰਦੀ ਉਹਦੇ, ਉਹ ਜਿਸ ਵੇਲੇ ਬੋਲਦਾ ਵੀ ਨਹੀਂ ਤੁਹਾਨੂੰ ਉਸ ਤੋਂ ਪਹਿਲਾਂ ਹੀ ਪਤਾ ਹੁੰਦਾ ਵੀ ਚਗਲ ਹੈ ਕੋਈ ਇਹ, ਮਾਜ਼ਰਤ ਇਸ ਲਫ਼ਜ਼ 'ਤੇ ਵੀ। ਲੇਕਿਨ 90% ਇੰਝ ਹੀ ਕੰਮ ਚੱਲ ਰਿਹਾ, ਇੰਝ ਹੀ ਬਣੇ ਨੇ। ਕੋਈ ਮੇਰਾ ਮਤਲਬ ਮੈਨੂੰ ਯਾਦ ਹੈ ਸਾਡੇ ਨਾਲ ਵਾਲੇ ਪਿੰਡ ਦਾ ਇੱਕ ਮੀਰ ਆਲਮ ਸੀ, ਅਤੇ ਉਹ ਉੱਥੇ ਸਾਡੇ ਗੁਲਾਮਾਬਾਦ ਫੈਸਲਾਬਾਦ ਦੇ ਵਿੱਚ ਆ ਕੇ, ਅਤੇ ਉਹ ਸ਼ਾਹ ਸਾਹਿਬ ਬਣੇ ਸੀ। ਅਤੇ ਉਹ ਇੱਕ ਵਾਰੀ ਕਿਸੇ ਬੰਦੇ ਨੇ ਕਿਹਾ, ਮੇਰੇ ਕੋਲੋਂ ਹੀ ਪੁੱਛਿਆ, ਮਤਲਬ ਕਿ ਇਹ ਸੈਯਦ ਨੇ ਜੀ, ਅਸਲ ਸੈਯਦ ਨੇ ਤੁਹਾਡੇ ਇਲਾਕੇ ਦੇ ਨੂੰ? ਇਸ ਤੋਂ ਪਹਿਲਾਂ ਵੀ ਮੈਂ ਬੋਲਦਾ, ਲਾਗੇ ਬੈਠਾ ਇੱਕ ਬੰਦਾ ਬੋਲਿਆ, ਉਹਨੇ ਕਿਹਾ ਜੀ ਬਿਲਕੁਲ ਅਸਲ ਨੇ, ਸਾਡੇ ਸਾਹਮਣੇ ਬਣੇ ਨੇ ਅਤੇ ਇਹ ਬਿਲਕੁਲ ਅਸਲ ਨੇ। ਅਤੇ ਉਹ ਬਹਰਹਾਲ ਇਸ ਗੱਲ ਨੂੰ ਛੱਡਦੇ ਨੇ, ਅੱਗੇ ਤੁਰਨੇ। ਉਹ ਇਸ ਤਰ੍ਹਾਂ ਹੀ ਇੱਕ ਮੀਰ ਆਲਮ ਇੱਕ ਚਾਹ ਦੇ ਰੈਸਟੋਰੈਂਟ 'ਤੇ ਜਾਂਦਾ ਹੈ, ਖੋਖੇ 'ਤੇ, ਹੋਟਲ 'ਤੇ। ਸਾਡੇ ਰੈਸਟੋਰੈਂਟ ਨੂੰ ਹੋਟਲ ਆਖ ਦਿੰਦੇ ਨੇ। ਹੋਟਲ ਵੈਸੇ ਉਹ ਹੁੰਦਾ ਜਿੱਥੇ ਕਮਰੇ ਸ਼ਮਰੇ ਲੈ ਕੇ ਰਹੀਏ, ਅਤੇ ਰੈਸਟੋਰੈਂਟ ਉਹ ਹੁੰਦਾ ਜਿੱਥੇ ਖਾਣਾ ਵਾਣਾ ਮਿਲਦਾ ਹੋਵੇ। ਲੇਕਿਨ ਚਲੋ ਸਾਡੇ ਹੋਟਲ ਹੀ ਆਖਦੇ ਨੇ, ਅਸੀਂ ਹੋਟਲ ਹੀ ਆਖਦੇ। ਚਾਹ ਦੇ ਹੋਟਲ 'ਤੇ ਜਾਂਦਾ ਇੱਕ ਬੰਦਾ, ਕਹਿੰਦਾ ਭੁੱਖ ਬੜੀ ਲੱਗੀ ਹੈ ਅਤੇ ਮੈਨੂੰ ਜ਼ਰਾ ਨਾ ਜਿਹੜਾ ਉਹ ਚਾਹ ਦੇ ਨਾਲ ਇੱਕ ਬੰਦ ਦੇ ਦਿਓ। ਬੰਦ ਉਹ ਡਬਲ ਰੋਟੀ ਦਾ, ਜਿਹੜੀ ਗੋਲ ਡਬਲ ਰੋਟੀ, ਉਹ ਬਰਗਰ ਵਰਗੀ, ਬਰਗਰ ਜਿਹਦੇ ਵਿੱਚ ਜਿਵੇਂ ਗੋਲ ਬਰਗਰ ਬਣਦਾ ਨਾ, ਉਹ ਜਿਹੜੀ ਥੋੜ੍ਹੀ ਜਿਹੀ ਮਿੱਠੀ ਜਿਹੀ ਡਬਲ ਰੋਟੀ ਹੁੰਦੀ ਸੀ, ਬੰਦ ਉਹਨੂੰ ਆਉਂਦੇ ਸਨ। ਉਹਨੇ ਆਖਿਆ ਜੀ ਬੰਦ ਅਤੇ ਚਾਹ ਦੇ ਦਿਓ। ਉਹਨੇ ਕਿਹਾ ਯਾਰ ਇਸ ਤਰ੍ਹਾਂ ਕਰ ਕਿ ਥੋੜ੍ਹੀ ਦੇਰ ਸੋਚਣ ਤੋਂ ਬਾਅਦ ਆਂਦਾ ਵੀ ਨਹੀਂ ਬੰਦ ਨਾ ਦੇ, ਮੈਨੂੰ ਬਿਸਕਟ ਦੇ ਦਿਓ। ਉਹਨੇ ਕਿਹਾ ਯਾਰ ਤੂੰ ਹੁਣੇ ਹੀ ਆਖਿਆ ਸੀ ਤੈਨੂੰ ਭੁੱਖ ਲੱਗੀ ਹੈ, ਅਤੇ ਬਿਸਕਟ ਨਾਲ ਤੇਰਾ ਕੀ ਬਣਨਾ ਹੈ? ਤੂੰ ਬੰਦ ਹੀ ਲੈ, ਤੇਰੀ ਭੁੱਖ ਮਿਟੇਗੀ ਤਾਂ ਮੈਂ ਤੈਨੂੰ ਬੰਦ ਲਿਆ ਦਿੰਦਾ। ਉਹਨੇ ਕਿਹਾ ਨਹੀਂ ਬਿਸਕਟ ਦੇ ਦੇ। ਉਹਨੇ ਕਿਹਾ ਤੈਨੂੰ ਮੈਂ ਦੱਸਿਆ ਵੀ ਬੰਦ ਨਾਲ ਤੇਰੀ ਭੁੱਖ ਮਿਟੇਗੀ, ਬਿਸਕਟ ਨਾਲ ਕੀ ਹੋਣਾ? ਉਹਨੇ ਕਿਹਾ ਯਾਰ ਮੈਂ ਦੁਬਾਰਾ ਸੋਚਿਆ, ਨਿੱਕਾ ਜਿਹਾ ਤੇਰਾ ਕੱਪ ਹੈ ਚਾਹ ਦਾ, ਜੇ ਮੈਂ ਉਹਦੇ ਵਿੱਚ ਬੰਦ ਡਬੋ ਬੈਠਾ, ਸਾਰੀ ਚਾਹ ਤਾਂ ਬੰਦ ਨੇ ਪੀ ਜਾਣੀ ਹੈ, ਅਤੇ ਮੈਂ ਕੀ ਪੀਆਂਗਾ ਉਸ ਤੋਂ ਬਾਅਦ? ਉਹੀ ਹਾਲ ਹੈ ਬੀਨਸ਼ ਸਲੀਮ ਦਾ। ਵਿਚਾਰੀ 8 ਲੱਖ ਵਾਲੀ ਭੈਣ ਸਾਡੀ ਜਿਹੜੀ ਉੱਥੇ ਕੰਮ ਕਰਦੀ 8 ਲੱਖ 'ਚ, ਉਹੀ ਹਾਲ ਇਹਦਾ ਵਿਚਾਰੀ ਦਾ। ਆਂਦੀ ਅਰਬਾਂ ਡਾਲਰ ਦਾ ਖਸਾਰਾ ਖਤਮ ਹੋ ਗਿਆ। ਅਰਬਾਂ ਡਾਲਰ, ਰੁਪਈਏ ਨਹੀਂ। ਉਹ ਝੁੰਗੇ 'ਚੋਂ 4 ਅਰਬ ਦਾ ਟੋਟਲ ਬੈਂਕ ਵੇਚ ਦਿੱਤਾ, ਅਤੇ ਉੱਥੇ ਫੀਲਡ ਮਾਰਸ਼ਲ ਵੀ ਚਲਾ ਗਿਆ। ਯਕੀਨ ਕਰੋ। ਇੱਕ ਵਾਰੀ ਹੋਰ ਮੈਨੂੰ ਇੱਕ ਲਤੀਫਾ ਯਾਦ ਆ ਗਿਆ। ਇੱਕ ਹੋਰ, ਜਿਵੇਂ ਬੈਂਕਾਕ ਦੇ ਸ਼ੋਲੇ ਹੁੰਦੇ ਨਾ, ਸਿਆਸਤ 'ਚ ਤੁਹਾਨੂੰ ਬੜੇ ਫਰਾਡੀਏ ਬੰਦੇ ਲੱਭਦੇ ਨੇ, ਬੜੇ ਮਤਲਬ ਕਿ ਐਸੇ ਬੰਦੇ ਲੱਭਦੇ ਨੇ, ਔਰ ਐਸੀ ਮਾਈਲੇਜ ਲੈਂਦੇ ਨੇ ਵੀ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਮਤਲਬ ਬੰਦੇ ਜਿਹੜੇ ਨੇ ਉਹ ਤੁਹਾਨੂੰ ਹੀ ਆ ਕੇ, ਮੈਂ ਤੁਹਾਨੂੰ ਇੱਕ ਦਿਨ ਅੱਗੇ ਵੀ ਦੱਸਿਆ ਸੀ, ਮੈਨੂੰ ਹਜੇ ਤੱਕ ਕੋਈ ਕਮ ਅਜ਼ ਕਮ ਵੀ ਕੋਈ 1350 ਬੰਦੇ ਮਿਲ ਚੁੱਕੇ ਨੇ ਜਿਹੜੇ ਆਂਦੇ ਨੇ ਵੀ ਅਸੀਂ PTI ਦੇ ਫਾਊਂਡਿੰਗ ਮੈਂਬਰ ਹੈ। ਫਾਊਂਡਿੰਗ ਮੈਂਬਰ 7-8 ਸਨ ਸਿਰਫ, ਲੇਕਿਨ ਕੋਈ 1350 ਬੰਦਾ ਤਾਂ ਮੈਨੂੰ ਦੱਸ ਚੁੱਕਿਆ ਹੈ। ਅਤੇ ਸੋਚੋ ਕਿੰਨੇ ਕੁ ਹੋਣਗੇ। ਔਰ ਇਹ ਵੀ ਨਹੀਂ ਉਹ ਘਬਰਾਉਂਦੇ ਵੀ ਯਾਰ ਇਹ ਬੰਦਾ ਤਾਂ ਇਮਰਾਨ ਖਾਨ ਕੋ ਪੁੱਛ ਲੇਗਾ ਡਾਇਰੈਕਟ, ਕਿਹਾ ਬੰਦਾ ਹੈ। ਨਹੀਂ ਤੁਹਾਡੇ ਮੂੰਹ 'ਤੇ ਪੱਕੇ ਮੂੰਹ ਕਰਦੇ ਨੇ ਉਹ ਕੰਮ।
ਹੋਰ ਵੀ ਬੜੇ ਬੜੇ ਬੰਦੇ। ਇੱਕ ਵਾਰੀ ਮੈਨੂੰ ਚੇਤੇ ਹੈ ਕਿ ਇੱਕ ਬੱਸ ਸਰਵਿਸ ਜਿਹੜੀ ਚੱਲਣੀ ਸੀ, ਲਾਹੌਰ ਗਏ ਅਸੀਂ ਗਵਰਨਰ ਹਾਊਸ ਦੇ ਵਿੱਚ, ਅਤੇ ਉੱਥੇ ਜਿਹੜੀ ਬੱਸ ਸਰਵਿਸ ਦਾ ਇਫਤਤਾਹ ਇਮਰਾਨ ਖਾਨ ਸਾਹਿਬ ਕੋਲ ਕਰਵਾਉਣਾ ਸੀ ਕਿ ਜੀ ਬਾਹਰੋਂ ਫਾਰਨ ਇਨਵੈਸਟਮੈਂਟ ਆਈ ਹੈ ਅਤੇ ਪ੍ਰਾਈਮ ਮਿਨਿਸਟਰ ਨੇ ਉਹਦਾ ਇਫਤਤਾਹ ਕਰਨਾ। ਉਹ ਮੈਨੂੰ ਇੱਕ ਕਿਸੇ ਜਗ੍ਹਾ ਦੇ ਉੱਤੋਂ ਆਇਆ ਫੋਨ ਉਸੇ ਵੇਲੇ ਜਦੋਂ ਉੱਥੇ ਪਹੁੰਚੇ ਕਿ ਜੀ ਇਹ ਖਾਨ ਸਾਹਿਬ ਨੂੰ ਦੱਸੋ ਕਿ ਇਹ ਇੱਕੋ ਹੀ ਬੱਸ ਚੱਲ ਰਹੀ ਹੈ, 2 ਬੱਸਾਂ ਚੱਲ ਰਹੀਆਂ, ਇਹ ਕੋਈ ਲੰਮਾ ਚੌੜਾ ਨਹੀਂ, ਪ੍ਰਾਈਮ ਮਿਨਿਸਟਰ ਦਾ ਕੰਮ ਨਹੀਂ ਹੈ। ਹੁਣ ਜ਼ਾਹਿਰ ਹੈ ਮੈਨੂੰ ਮੈਸੇਜ ਆਇਆ, ਮੈਂ ਰੋਕ ਤਾਂ ਨਹੀਂ ਸਕਦਾ। ਆਇਆ ਵੀ ਸਾਡੇ ਪਾਰਟੀ ਦੇ ਇੱਕ ਬੜੇ ਸੀਨੀਅਰ ਲੀਡਰ ਨੇ, ਸਾਡੇ ਪਾਰਟੀ ਦੇ ਇੱਕ ਬੜੇ ਸੀਨੀਅਰ ਲੀਡਰ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਖਾਨ ਸਾਹਿਬ ਨੂੰ ਇਹ ਦੱਸ ਦਿਓ। ਮੈਂ ਖਾਨ ਸਾਹਿਬ ਨੂੰ ਦੱਸਿਆ ਜ਼ਾਹਿਰ, ਲੇਕਿਨ ਉੱਥੇ ਕਿਉਂਕਿ ਇਫਤਤਾਹ ਫਿਰ ਕਰਨਾ ਸੀ, ਉਹ ਕੀਤਾ, ਉਹਨੂੰ ਰੋਕਿਆ ਨਹੀਂ, ਮੈਂ ਵੀ ਨਹੀਂ ਰੋਕਿਆ ਕਿਉਂਕਿ ਬੁਰੀ ਗੱਲ ਹੈ। ਉਹ ਵੀ ਸਿਆਸੀ ਆਦਮੀ ਸਨ ਜਿਨ੍ਹਾਂ ਦਾ ਇਫਤਤਾਹ ਕਰਨਾ ਸੀ, ਉਹ ਵੀ ਅੱਜ ਤੱਕ ਮੇਰੇ ਨਾਲ ਗੁੱਸੇ ਨੇ, ਘੁੱਟੇ ਨੇ, ਕਿਉਂਕਿ ਉਹਦੀਆਂ ਤਸਵੀਰਾਂ ਫਿਰ ਨਸ਼ਰ ਨਹੀਂ ਸੀ ਹੋਈਆਂ, ਕਿਉਂਕਿ ਉਹ ਤਾਂ ਜ਼ਾਹਿਰ ਆਪਣੇ ਪੁਆਇੰਟ ਆਫ ਵਿਊ ਨਾਲ ਉਹਨੂੰ ਦੇਖ ਰਹੇ ਸਨ ਵੀ ਇਹ ਜ਼ਰੂਰ ਨਸ਼ਰ ਹੋਣੀਆਂ ਚਾਹੀਦੀਆਂ ਨੇ, ਲੇਕਿਨ ਪ੍ਰਾਈਮ ਮਿਨਿਸਟਰ ਦਾ ਆਫਿਸ ਆਪਣੇ ਪੁਆਇੰਟ ਆਫ ਵਿਊ ਨਾਲ ਦੇਖ ਰਿਹਾ ਸੀ। ਅਤੇ ਉਹ ਕਹਿਣ ਦਾ ਮਤਲਬ ਹੈ ਸਿਆਸਤ 'ਚ ਬੜੇ ਬੜੇ ਬੰਦੇ ਤੁਹਾਨੂੰ ਲੱਭਦੇ ਨੇ, ਇੰਝ ਹੀ ਉਹ ਬੰਦ ਨਾਲ ਸਾਰੀ ਚਾਹ ਪੀ ਜਾਣਾ ਚਾਹੁੰਦੇ ਨੇ। ਇਹ ਨਹੀਂ ਸੋਚਦੇ ਵੀ ਦੂਜੇ ਦਾ ਨੁਕਸਾਨ ਮੈਂ ਕੀ ਕਰਨਾ, ਆਪਣੀ ਪਾਈਆ ਬੋਟੀ ਵਾਸਤੇ ਦੂਜੇ ਦਾ ਭਲੇ, ਭਾਵੇਂ ਕੋਈ ਪੱਲੇ ਰਹਿਣ ਦੇਣ ਗੱਲ ਜਾਂ ਨਾ ਰਹਿਣ ਦੇਣ, ਆਪ ਉਹਨਾਂ ਨੇ ਕੰਮ ਪਾਉਣਾ। ਇਹੀ ਕੰਮ ਬੀਨਸ਼ ਸਲੀਮ ਸਾਹਿਬਾਂ ਨੇ ਕੀਤਾ ਹੈ। ਉਹਨਾਂ ਨੇ ਆਖਿਆ ਹੈ ਕਿ ਅਰਬਾਂ ਰੁਪਏ, ਉਹ 4 ਅਰਬ ਦਾ ਵਿਕਿਆ, ਅਤੇ ਉੱਥੇ ਸਾਡੇ ਫੀਲਡ ਮਾਰਸ਼ਲ ਸਾਹਿਬ ਵੀ ਪਹੁੰਚੇ ਸਨ, ਅੱਲਾ ਹੀ ਖੈਰ ਕਰੇ। ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਵੀ ਕੋਈ ਮੈਲੀ ਅੱਖ ਨਾਲ ਪਾਕਿਸਤਾਨ ਨਾਲ ਨਹੀਂ ਵੇਖ ਸਕਦਾ। ਮੈਨੂੰ ਇਹ ਦੱਸੋ ਵੀ ਇਹ ਪਾਕਿਸਤਾਨ ਹੈ ਜਾਂ ਫਿਲਮ ਸਟਾਰ ਸ਼ਬਨਮ ਹੈ ਮਾਜ਼ਰਤ ਦੇ ਨਾਲ, ਜਾਂ ਫਿਲਮ ਸਟਾਰ ਕੋਈ ਹੋਰ ਤੁਸੀਂ ਨਾਂ ਲੈ ਲਓ, ਭਾਵੇਂ ਰੇਖਾ ਕਹਿ ਲਓ, ਪਾਕਿਸਤਾਨ ਹੈ, ਐਟਮੀ ਮੁਲਕ ਹੈ, ਕੋਈ ਹੋਰ ਲਫ਼ਜ਼ ਇਸਤੇਮਾਲ ਕਰ ਲਓ, ਮੈਲੀ ਅੱਖ ਨਾਲ ਨਹੀਂ ਵੇਖ ਸਕਦਾ। ਇਹ ਇੱਕ ਹੀ ਗੱਲ ਹੈ ਜਿਹੜੀ ਉਹੀ ਅਸੀਂ ਕਰੀ ਜਾਂਦੇ। ਅੱਛਾ ਜੀ, ਅਗਲੀ ਖਬਰ, ਮਜ਼ੀਦ ਵਕਤ ਅਸੀਂ ਦੇਣ ਦਾ ਫੈਸਲਾ ਕਰ ਲਿਆ ਜੀ ਨੂਨ ਲੀਗ ਨੂੰ। ਇਹ ਕਿਹਨੇ ਆਖਿਆ? ਸਾਡੇ ਬੜੇ ਹੀ ਚੰਗੇ ਦੋਸਤ ਭਾਈ ਚੰਨ ਸਾਹਿਬ ਨੇ। ਚੰਨ ਸਾਹਿਬ, ਉਹ ਖੁਦਾ ਦਾ ਨਾਂ ਲਵੋ। ਉਹਨਾਂ ਆਖਿਆ ਕਿ ਅਸੀਂ ਜਿਹੜੀ ਸਾਡੀ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਹੋਈ, ਉਸ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਪੀਪਲਸ ਪਾਰਟੀ ਨੂੰ ਮਜ਼ੀਦ ਵਕਤ ਦੇਣਾ। ਤੁਹਾਡੇ ਕੋਲ ਹੋਰ ਆਪਸ਼ਨ ਕੀ ਹੈ ਮੈਨੂੰ ਦੱਸੋ? ਰੱਬ ਨੇੜੇ ਕਿ ਕਸੁੰਨ ਨੇੜੇ? ਰੱਬ ਨੇੜੇ ਕਿ ਕਸੁੰਨ ਨੇੜੇ? ਚੇਤਾ ਨਾ, ਤੁਸੀਂ ਆਪੇ ਹੀ ਦੱਸਿਆ ਸੀ। ਉਹ ਤਾਂ ਪਹਿਲਾ ਲਫ਼ਜ਼ ਤਾਂ ਮੈਂ ਨਹੀਂ ਕਹਾਂਗਾ, ਮੁਖਤਾਰਿਆ ਗੱਲ ਵੱਧ ਗਈ ਹੈ। ਉਹ ਜਿਹੜਾ ਤੁਸੀਂ ਲਫ਼ਜ਼ ਕਿਹਾ ਸੀ ਨਾ, ਮੁਖਤਾਰਿਆ ਤੋਂ ਪਹਿਲਾਂ ਜਿਹੜਾ ਲਫ਼ਜ਼ ਕਿਹਾ ਸੀ ਵੇ ਦੇ ਨਾਲ, ਵਾਓ ਦੇ ਨਾਲ, ਵੇ ਕਹਿਣ ਦੇ ਆ, ਉਹ ਫੀਲਡ ਮਾਰਸ਼ਲ ਨੇ ਤੁਹਾਨੂੰ ਉਹੀ ਲਫ਼ਜ਼ ਕਹਿਣਾ ਹੈ, ਔਰ ਨਾ ਕਹਿਣਾ ਵੀ ਗਾਂ ਵੜ। ਇਹ ਕੰਮ ਜਿਹੜਾ ਜਾ ਕੇ ਉੱਥੇ ਕਰੋ ਜਿਵੇਂ ਮੈਂ ਕਹਿਣ ਡਿਆ, ਨਾ ਇਹੋ ਜਿਹੀਆਂ ਹੁਸ਼ਤਾਂ ਨਾ ਕਰਿਆ ਕਰੋ। ਤੁਸੀਂ ਕੀ ਵਕਤ ਦੇਣਾ ਵੀਰ ਮੇਰਿਆ? ਤੁਹਾਨੂੰ ਬੰਨਿਆ ਹੋਇਆ ਅਗਲਿਆਂ ਨੇ ਜੂਲੇ ਦੇ ਵਿੱਚ। ਜਦੋਂ ਜੂਲੇ 'ਚ ਢੱਗਾ ਬੰਨਿਆ ਹੋਵੇ, ਤੁਹਾਡੇ ਤੋਂ ਬਹੁਤਾ ਕੌਣ ਜਾਣਦਾ, ਜੱਟ ਆਦਮੀ ਹੋ, ਅਤੇ ਪਿੱਛੇ ਜਿਹੜਾ ਨਾ ਉਹ ਆਰ ਲੱਗੀ ਹੋਵੇ ਚੰਗੀ, ਅਤੇ ਉਹ ਪੁੜੇ 'ਤੇ ਰੱਖ ਕੇ ਜਿਸ ਵੇਲੇ ਜੱਟ ਆਰ ਲਾਉਂਦਾ ਨਾ, ਅਤੇ ਬੋਲ ਜਿਹੜਾ ਇੱਕ ਵਾਰੀ ਪੂੰਛਾਂ 'ਤੇ ਮਾਰਦਾ, ਪਰ ਤੁਰਦਾ ਫਿਰ ਬੜਾ ਰਵਾ ਹੈ, ਸਿਆੜ ਸਿਊੜ ਨਹੀਂ ਪਾਉਂਦਾ ਫਿਰ। ਅਤੇ ਚੰਨ ਸਾਹਿਬ ਤੁਹਾਡਾ ਕੀ ਕੰਮ ਹੈ? ਤੁਹਾਡੇ ਪੁੜੇ 'ਤੇ ਆਰ ਮਾਰਦਾ ਪਿੱਛੋਂ ਫੀਲਡ ਮਾਰਸ਼ਲ, ਤੁਸੀਂ ਸਿੱਧੇ ਤੁਰਦੇ ਹੋ ਜਨਾਬ, ਬਿਲਕੁਲ ਲੀਹਾਂ ਨਹੀਂ ਪਾਉਂਦੇ ਤੁਸੀਂ। ਨਾ ਇੰਜ ਦੇ ਮਾਹੌਲ ਕਰਿਆ ਕਰੋ, ਸਾਡਾ ਵੀ ਹਾਸਾ ਕੱਢ ਦਿੰਦੇ ਹੋ ਔਰ ਆਪਣਾ ਵੀ। ਮਤਲਬ ਕੀ ਪੀਪਲਸ ਪਾਰਟੀ ਨੇ ਇਹਨਾਂ ਨੂਨ ਲੀਗ ਨੂੰ ਵਕਤ ਦੇਣਾ ਹੈ, ਅਤੇ ਤੁਹਾਡੇ ਕੋਲ ਕਿੰਨੇ ਵਕਤ ਮੰਗਣਾ? ਵੀਰ ਮੇਰੇ, ਤੁਸੀਂ ਚੜ੍ਹੇ ਹੋ ਇਸ ਗੱਡੀ, ਹੁਣ ਤੁਰੇ ਰਹਿਣਾ ਤੁਸੀਂ। ਅੱਛਾ ਜੀ, ਤਾਹਿਰ ਅਸ਼ਰਫੀ ਸਾਹਿਬ ਨੇ ਅੱਗੋਂ ਕਿਹਾ ਹੈ ਕਿ ਫਾਤਿਹ ਜਰਨੈਲ ਜਿਹੜੇ ਨੇ ਉਹਨਾਂ ਨਾਲ ਦੁਨੀਆ ਮਿਲਣਾ ਚਾਹੁੰਦੀ, ਆਪਣਾ ਆਜ਼ਾਦ ਸਮਝਦੀ ਹੈ, ਇਸ ਲਈ ਸਦਰ ਟਰੰਪ ਫੀਲਡ ਮਾਰਸ਼ਲ ਨੂੰ ਮਿਲਿਆ ਹੈ, ਕਿਉਂਕਿ ਫੀਲਡ ਮਾਰਸ਼ਲ ਇੱਕ ਫਾਤਿਹ ਜਰਨੈਲ ਹੈ ਔਰ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਪੂਰੀ ਦੁਨੀਆ ਹੈ ਉਹ ਆਪਣੇ ਆਪ ਨੂੰ ਬੜਾ ਮੁਤਬਰ ਸਮਝਦੀ ਹੈ, ਅਤੇ ਇਸ ਵਾਸਤੇ ਸਦਰ ਟਰੰਪ ਮਿਲਿਆ। ਲਓ ਜੀ, ਜੇ ਸਦਰ ਟਰੰਪ ਨੂੰ ਕਿਤੇ ਗੱਲ ਕਿਸੇ ਨੇ ਤਰਜਮਾ ਕਰਕੇ ਤਾਹਿਰ ਅਸ਼ਰਫੀ ਸਾਹਿਬ ਦੀ ਸੁਣਾ ਦਿੱਤੀ ਨਾ, ਤੇ ਇਹ ਮਰਵਾ ਦੇਗਾ। ਮੌਲਾਨਾ ਸਾਹਿਬ, ਤੁਸੀਂ ਮਰਵਾਓਗੇ ਫੀਲਡ ਮਾਰਸ਼ਲ ਸਾਹਿਬ ਨੂੰ, ਮੈਂ ਤੁਹਾਨੂੰ ਦੱਸ ਦਿਆਂ। ਜੇ ਟਰੰਪ ਨੂੰ ਸੁਣ ਗਈ ਨਾ ਗੱਲ ਕਿ ਤੁਸੀਂ ਉੱਥੇ ਪਾਕਿਸਤਾਨ ਲੋਕਾਂ ਨੂੰ ਇਹ ਦੱਸ ਪਾਉਣ ਡਏ ਹੋ ਵੀ ਇਹ ਟਰੰਪ ਲਈ ਫਖਰ ਦੀ ਗੱਲ ਹੈ ਫੀਲਡ ਮਾਰਸ਼ਲ ਨੂੰ ਮਿਲਣਾ, ਅਤੇ ਇਹ ਫਿਰ ਅਗਲੀ ਵਾਰੀ ਟਰੰਪ ਜਿਹੜਾ ਉਹ ਅੱਖਾਂ ਏਡੀ ਛੇਤੀ ਬਦਲਦਾ ਹੈ, ਯਕੀਨ ਕਰੋ, ਜਿਹੜੀ ਛੇਤੀ ਤੁਸੀਂ ਜਿਹੜਾ ਨਾ ਪੈਪਸੀ ਦੇ ਵਿੱਚ ਪਾਣੀ ਪਾਓ ਅਤੇ ਉਹਦਾ ਰੰਗ ਨਹੀਂ ਬਦਲਦਾ, ਉਸ ਤੋਂ ਪਹਿਲਾਂ ਜਿਹੜਾ ਉਹ ਸਦਰ ਟਰੰਪ ਦਾ ਜਿਹੜਾ ਉਹ ਹਾਲ ਅਵਾਲ ਬਦਲ ਜਾਂਦਾ। ਆਖਰੀ ਖਬਰ ਜੀ, ਇਹ ਹੀ ਪਾਕਿਸਤਾਨ ਨਾਲ ਫੀਲਡ ਮਾਰਸ਼ਲ ਸਾਹਿਬ ਨੇ ਕੀਤਾ, ਅਤੇ ਇਹ ਜਿਹੜੇ ਚੰਦ ਸਿਆਸਤਦਾਨ ਨੇ, ਜ਼ਰਦਾਰੀ ਸਾਹਿਬ ਅਤੇ ਨਵਾਜ਼ ਸ਼ਰੀਫ ਸਾਹਿਬ, ਜੋ ਹੈ ਬੰਦੇ ਨੇ, ਬਜ਼ੁਰਗ ਨੇ ਬੰਦੇ ਨਾਲ ਘਰ ਛੱਡਿਆ, ਉਹਨੇ ਆਖਿਆ ਵੀ ਮੈਨੂੰ ਗੁਜਰਾਂ ਦੇ ਡੇਰੇ ਲੈ ਜਾ, ਜਾਂ ਗੁਜਰਾਂ ਵਾਲਾ ਡੇਰੇ ਲੈ ਜਾ। ਉੱਥੇ ਗੁਜਰਾਂ ਵਾਲਾ ਇੱਕ ਲਾਹੌਰ ਦੇ ਵਿੱਚ ਵੀ ਆਬਾਦੀ ਹੈ, ਗੁਜਰਾਂ ਵਾਲਾ ਡੇਰਾ ਉੱਥੇ ਵੀ ਆਬਾਦੀ ਹੈ। ਉਹਨੇ ਕਿਹਾ ਮੈਨੂੰ ਉੱਥੇ ਲੈ ਜਾ। ਉਹਨੇ ਰਕਸ਼ੇ 'ਤੇ ਪਾਇਆ ਅਤੇ ਸਿੱਧਾ ਟਾਪੋ ਟਾਪ ਗੁਜਰਾਂ ਵਾਲੇ ਸ਼ਹਿਰ ਲੈ ਗਿਆ। ਉੱਥੇ ਜਾ ਕੇ ਲਾਇਆ ਵੀ ਲੈ ਆ ਗਿਆ ਗੁਜਰਾਂ ਵਾਲਾ, ਉੱਤਰ ਜਾ। ਉਹਨੇ ਕਿਹਾ ਮੈਂ ਤਾਂ ਗੁਜਰਾਂ ਵਾਲੇ ਡੇਰੇ 'ਤੇ ਜਾਣਾ ਸੀ ਲਾਹੌਰ ਦੇ ਵਿੱਚ, ਤੂੰ ਕਿੱਥੇ ਲੈ ਆਇਆ? ਉਹਨੇ ਕਿਹਾ ਗੁਜਰਾਂ ਵਾਲੇ। ਅਤੇ ਇਹ ਤਰ੍ਹਾਂ ਸੁਣੋ, ਉੱਥੇ ਫਿਰ ਫੱਡਾ ਪੈ ਗਿਆ। ਫੱਡਾ ਪਿਆ ਅਤੇ ਉਹ ਟ੍ਰੈਫਿਕ ਵਾਰਡਨ ਆ ਗਿਆ ਕਿ ਬਈ ਕੀ ਰੌਲਾ ਹੈ। ਇਹ ਅਗਲੀ ਗੱਲ ਆਪ ਹੀ ਸੁਣ ਲਓ। ਇਹ ਬੰਦਾ ਤੁਸੀਂ ਕਿੱਥੋਂ ਪਾਇਆ? ਇਹ ਸ਼ਾਹਦਰਾ ਮੋੜ ਤੋਂ ਜੀ। ਸ਼ਾਹਦਰਾ ਮੋੜ ਤੋਂ ਇਸ ਬੱਚੇ ਨੂੰ ਤੁਸੀਂ ਬਿਠਾਇਆ, ਇਹਨੇ ਜਾਣਾ ਕਿੱਥੇ ਹੈ? ਕਿੱਥੇ ਜਾਣਾ? ਗੁਜਰਾਂ ਕੋਈ ਡੇਰਾ ਗੁਜਰਾਂ ਵਾਲੇ ਕਹਿ ਰਹੇ ਆ, ਡੇਰਾ ਗੁਜਰਾਂ ਵਾਲੇ ਔਰ ਟ੍ਰੇਨ ਦੇ ਸਟਾਪ 'ਤੇ
डेरा गुजरा वाला नहीं, डेरा गुजरा और ही ट्रेन इस लाहौर जाना है, तुम गुजरा वाले लाया हो। अल्लाह वाले हो नहीं गुजरा वाला कह रहे हैं गुजरा वाला में गुजरा काम वाला है नहीं, गुजरा वाला या गुजरा गुजरा वाला गुजरा पहले गुजरा वाला कह रहे हैं ना फिर ओ यार डेरा गुजरा वाला मैं तेरे को बताना ही गुजरा ने द्वारी को लेके आए अच्छा पुत्री ਸੁਣ ਲਿਆ ਜੇ ਇਹ ਹੀ ਪਾਕਿਸਤਾਨ ਦੇ ਨਾਲ ਇਹਨਾਂ ਨੇ ਕੀਤਾ ਹੈ। ਕਦੇ ਆਂਦੇ ਨੇ ਤਾਲਿਬਾਨ ਮੁਜਾਹਿਦ ਨੇ ਤੇ ਕਦੇ ਆਂਦੇ ਨੇ ਉਹਨਾਂ ਨਾਲ ਜੰਗ ਕਰਨੀ ਜਾਇਜ਼ ਹੈ, ਕਦੇ ਆਂਦੇ ਨੇ ਇਹ ਗਜ਼ਵਾ ਹੈ ਬਦਰ ਤੋਂ ਵੀ ਉੱਤੇ ਵਾਲਾ ਕੰਮ ਹੈ, ਤੋਬਾ ਨਾਊਜ਼ ਬਿੱਲਾ ਉਹਦੇ ਬਰਾਬਰ ਕਰ ਦਿੰਦੇ ਨੇ ਕੰਮ ਨੂੰ ਜਾ ਕੇ, ਉਹਦੀਆਂ ਮਿਸਾਲਾਂ ਦਿੰਦੇ ਨੇ। ਤੇ ਮੈਂ ਹੈਰਾਨ ਇਹਨਾਂ 'ਤੇ। ਔਰ ਕਦੀ ਉਹ ਜ਼ਿਆਉਲ ਹਕ ਸਾਹਿਬ ਸਾਨੂੰ ਆਂਦੇ ਸਨ ਵੀ ਇਹ ਤਾਂ ਮੁਜਾਹਿਦ ਨੇ, ਇਹਨਾਂ ਦੇ ਨਾਲ ਖਲੋਣਾ ਸਾਡਾ ਫਰਜ਼ ਹੈ। ਤੇ ਇਹ ਹੀ ਬਸ ਇੰਝ ਹੀ ਉਹ ਗੁਜਰਾਂ ਵਾਲੇ ਡੇਰੇ ਜਾਣਾ ਸੀ ਪਾਕਿਸਤਾਨੀਆਂ ਨੇ ਤੇ ਉਹ ਰਕਸ਼ੇ 'ਚ ਭਾ ਕੇ ਗੁਜਰਾਂ ਵਾਲੇ ਲੈ ਆਏ ਨੇ DGI SPR ਸਾਹਿਬ, ਤੇ ਹੁਣ ਆਂਦੇ ਨੇ ਵੀ ਨਹੀਂ ਇੱਥੇ ਹੀ ਉਤਰੋ, ਇਹ ਹੀ ਹੈ ਥਾਂ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।